ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 27 ਫਰਵਰੀ 2015 15 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਇਸ਼ੂ ਨਾਲ। ਤੇ ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਇਸ਼ੂ? ਦੇਖੋ, ਬੇਸ਼ੱਕ ਅੱਜ ਦਾ ਉਹ ਦਿਨ ਹੈ ਜਿੱਦਣ ਕਿ 2002 'ਚ ਠੀਕ 13 ਸਾਲ ਪਹਿਲਾਂ ਗੋਧਰਾ ਕਾਂਡ ਨੂੰ RSS ਨੇ ਆਪ ਹੀ ਕ੍ਰੀਏਟ ਕੀਤਾ ਸੀ ਔਰ ਉਸ ਦੀ ਰਿਵੈਂਜਫੁਲ ਲਾਈਨ ਦੇ ਨਾਂ ਥੱਲੇ ਫਿਰ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ ਕੀਤਾ ਸੀ। ਪਰ ਅੱਜ ਜਿਸ ਹਵਾਲੇ ਨਾਲ ਅਸੀਂ ਗੋਧਰਾ ਕਾਂਡ ਦਾ ਜ਼ਿਕਰ ਵੀ ਕਰਾਂਗੇ, ਪਰ ਅੱਜ ਜਿਸ ਹਵਾਲੇ ਨਾਲ ਮੈਂ ਇਸ ਨੂੰ ਲੀਡ ਡਿਸਕਸ਼ਨ ਟੌਪਿਕ ਦੇ ਤੌਰ 'ਤੇ ਚੁਣਿਆ, ਉਹ BBC ਦੀ ਸਟੋਰੀ ਹੈ ਕਿ ਗੁਜਰਾਤ ਦੇ ਵਿੱਚ ਆਲਮੋਸਟ ਸਾਰੇ ਗੁਜਰਾਤ 'ਚ ਗੋਧਰਾ ਕਾਂਡ ਤੋਂ ਬਾਅਦ ਅੱਜ ਪਹਿਲੀ ਵਾਰ ਕਰਫਿਊ ਜਿਹੜੀ ਹੈ ਦਫਾ 144 ਲਾ ਦਿੱਤੀ ਗਈ ਹੈ ਜੀ, ਜਿਹਦੇ 'ਚ ਕਿ ਕਿਤੇ ਵੀ 10 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ। ਪ੍ਰਾਈਵੇਟ ਗੈਦਰਿੰਗਸ ਔਰ ਵੈਡਿੰਗਸ, ਵਿਆਹਾਂ ਦੇ ਉੱਤੇ ਵੀ ਜਿਹੜੀ ਗੈਦਰਿੰਗ 'ਤੇ ਪਾਬੰਦੀ ਹੈ। ਸਿਰਫ ਫਿਊਨਰਲ ਜਾਂ ਕੋਈ ਪ੍ਰਾਈਵੇਟ ਇਕੱਠ ਜਿਹੜਾ ਵਿਦ ਪਰਮਿਸ਼ਨ ਹੈ ਉਹ ਉਸ ਨੂੰ ਹੀ ਜਿਹੜਾ ਅਲਾਉ ਕੀਤਾ ਗਿਆ। ਜੀ, ਹੁਣ ਸਵਾਲ ਉੱਠਦਾ ਹੈ ਕਿ ਵੀ ਐਸਾ ਕੀ ਹੈ ਕਿ ਗੁਜਰਾਤ ਜਿਹੜਾ ਹੈ ਉਹ ਇਸ ਕਿਸਮ ਦਾ ਜਿਹੜਾ ਲਾਅ ਜਿਹੜਾ ਕਿ ਇਨਫੈਕਟ ਅਮਨ ਭੰਗ ਦੇ ਨਾਂ ਥੱਲੇ ਲਾਗੂ ਕੀਤਾ ਜਾਂਦਾ ਉਹਨੂੰ ਲਾਗੂ ਕਰ ਰਿਹਾ। ਔਰ ਉਹ ਸਟੋਰੀ ਹੈ ਕਿ ਸਵਾਈਨ ਫਲੂ। ਜੀ ਜੀ, ਬੇਸ਼ੱਕ ਮੈਨੂੰ ਯਾਦ ਹੈ ਕਿ ਜਦੋਂ ਬਾਹਰਲੇ ਅਫਰੀਕਾ ਦੇ ਹਵਾਲੇ ਨਾਲ ਜਾਂ ਕਿਤੇ ਹੋਰ ਇਹ ਸਵਾਈਨ ਫਲੂ ਦੇ ਪਹਿਲੇ ਕੇਸ ਸਾਹਮਣੇ ਆਏ ਤੇ ਇੰਡੀਅਨਸ ਨੇ, ਉਹਨਾਂ ਦੇ ਹੈਲਥ ਮਿਨਿਸਟਰ ਨੇ ਜਿਹੜਾ ਪਾਰਲੀਮੈਂਟ 'ਚ ਬੜੇ ਹੰਕਾਰ ਨਾਲ ਕਿਹਾ ਕਿ ਜੀ ਬਾਕੀ ਕਿਤੇ ਹੋ ਸਕਦਾ ਸਵਾਈਨ ਫਲੂ, ਇੰਡੀਆ 'ਚ ਕੋਈ ਕੇਸ ਸਵਾਈਨ ਫਲੂ ਦਾ ਨਹੀਂ ਹੋਇਆ। ਔਰ ਉਸ ਤੋਂ 2-3 ਦਿਨ ਬਾਅਦ ਰਾਮਦੇਵ ਨੇ ਜਿਹੜਾ ਉਹ ਗੱਪ ਛੱਡੀ। ਉਹਨੇ ਕਿਹਾ ਜੀ ਜੇ ਸਵਾਈਨ ਫਲੂ ਆ ਵੀ ਗਿਆ ਤੇ ਸਾਡੇ ਕੋਲ ਆਯੁਰਵੈਦਿਕ ਤਰੀਕੇ ਦੇ ਨਾਲ ਇਸ ਦਾ ਬੜਾ ਵਧੀਆ ਇਲਾਜ ਹੈ ਔਰ ਅਸੀਂ ਜਿਹੜਾ ਇਸ ਨੂੰ ਕਿਤੇ ਸਪਰੈਡ ਨਹੀਂ ਹੋਣ ਦਿਆਂਗੇ ਜੀ। ਪਰ ਅੱਜ ਜਿਹੜੀ ਰਿਪੋਰਟ ਗੁਜਰਾਤ ਦੇ ਹਵਾਲੇ ਨਾਲ ਵੀ ਅਸੀਂ ਜ਼ਿਕਰ ਕੀਤਾ ਹੈ ਔਰ ਕੁੱਲ ਮਿਲਾ ਕੇ ਇਸ ਵੇਲੇ ਜਿਹੜੀਆਂ ਫਿਗਰ ਜਿਹੜੀਆਂ ਕਿ ਬਹੁਤ ਘੱਟ ਹੋਣਗੀਆਂ ਅਸਲ ਨਾਲੋਂ, ਉਹਦੇ ਮੁਤਾਬਕ 10,000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਸਫਰ ਕਰ ਰਹੇ ਨੇ ਸਵਾਈਨ ਫਲੂ ਨਾਲ। ਡਿਟੈਕਟਡ ਕੇਸਿਸ 1000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਸਵਾਈਨ ਫਲੂ ਦੇ ਨਾਲ ਜੀ। ਔਰ ਲਗਭਗ 250 ਮੌਤਾਂ ਮੋਦੀ ਦੀ ਸਟੇਟ, ਜਿਹਨੂੰ ਉਹ ਹਮੇਸ਼ਾ ਕਹਿੰਦਾ ਹੈ ਜੀ ਗੁਜਰਾਤ ਮਾਡਲ, ਉਸ ਦੇ ਵਿੱਚ ਹੋਈਆਂ ਨੇ। ਔਰ ਜਦੋਂ ਅਸੀਂ ਸਾਰੇ ਨੂੰ ਦੇਖਦੇ ਹਾਂ ਸਵਾਈਨ ਫਲੂ ਦੇ ਹਵਾਲੇ ਨਾਲ ਇੱਕ ਆਮ ਬੰਦੇ ਦੀ ਜਾਣਕਾਰੀ ਲਈ, ਤਾਂ ਇਹੀ ਹੈ ਕਿ ਫਲੂ ਹੁੰਦਾ ਜੀ, ਜੋ ਜੇ ਸਿੰਪਟਮਸ ਫਲੂ ਦੇ ਹੁੰਦੇ ਨੇ ਇਹੋ ਜਿਹੇ ਉਹਦੇ ਹੁੰਦੇ ਨੇ। ਫਰਕ ਇੰਨਾ ਹੈ ਕਿ ਵੀ ਜਦੋਂ ਸਿੰਪਟਮਸ ਠੀਕ ਨਹੀਂ ਹੁੰਦੇ ਤਾਂ ਫਿਰ ਉਹ ਸਪੈਸ਼ਲ ਟੈਸਟ ਰਾਹੀਂ ਪਤਾ ਲੱਗਦਾ ਕਿ ਇਹ ਸਵਾਈਨ ਫਲੂ ਦਾ ਮਰੀਜ਼ ਹੈ। ਔਰ ਉਸ ਗਰੀਬ ਦੇਸ਼ ਦੇ ਵਿੱਚ ਸਰਕਾਰੀ ਲੈਬੋਰਟਰੀਆਂ ਤਾਂ ਛੱਡੋ, ਜਿਹੜਾ ਪ੍ਰਾਈਵੇਟ ਸਵਾਈਨ ਫਲੂ ਦਾ ਟੈਸਟ ਹੈ ਉਹ 10,000 ਰੁਪਏ ਹੈ। ਹੁਣ ਕੋਈ ਵੀ ਉੱਥੇ 10,000 ਰੁਪਈਆ ਅਫੋਰਡ ਨਹੀਂ ਕਰ ਸਕਦਾ। ਫਿਰ ਉਹਦੀ ਰਿਪੋਰਟ ਆਉਂਦਿਆਂ 3 ਦਿਨ ਲੱਗਦੇ ਨੇ। ਔਰ ਇੱਕ ਅੱਜ ਹੀ ਮੈਂ ਰਿਪੋਰਟ ਦੇਖ ਰਿਹਾ ਸੀ ਕਿ ਈਵਨ ਮੈਡੀਕਲ ਕਾਲਜ ਦੇ ਵਿੱਚ, ਮੈਡੀਕਲ ਕਾਲਜ ਜੰਮੂ 'ਚ ਡਾਕਟਰ ਭੁਪਿੰਦਰ ਸਿੰਘ ਨਾਂ ਦੇ ਪੀਡੀਆਟ੍ਰੀਸ਼ੀਅਨ ਜੀ, ਜਿਹੜਾ ਖੁਦ ਡਾਕਟਰ ਹੈ, ਉਸ ਨੂੰ ਫਲੂ ਹੋਇਆ। 2 ਦਿਨ ਉਹਨਾਂ ਨੇ ਸਮਝਿਆ ਕਿ ਨਾਰਮਲ ਫਲੂ ਹੈ, ਫਿਰ ਉਹਨਾਂ ਨੇ ਟੈਸਟ ਲਈ ਭੇਜ ਦਿੱਤਾ। ਟੈਸਟ ਦੀ ਰਿਪੋਰਟ ਨੇ 3 ਦਿਨ ਲੈ ਲਏ। ਉਹਦੀ ਹਾਲਤ ਵਿਗੜਦੀ ਗਈ ਔਰ ਉਹਨੂੰ ਜਦੋਂ ਫਲਾਈ ਕਰਕੇ ਚੰਡੀਗੜ੍ਹ ਜਾਂ ਦਿੱਲੀ ਲਿਆਉਣਾ ਚਾਹੁੰਦੇ ਸੀ ਤਾਂ ਉਸ ਦੀ ਉੱਥੇ ਹੀ ਮੌਤ ਹੋ ਗਈ। ਔਰ ਬਾਅਦ 'ਚ ਪਤਾ ਲੱਗਾ ਕਿ ਵੀ ਉਹਨੂੰ ਈਵਨ ਸਵਾਈਨ ਫਲੂ ਨਹੀਂ ਸੀ, ਨਮੋਨੀਆ ਸੀ। ਸੋ ਉੱਥੇ ਜੇ ਇੱਕ ਮੈਡੀਕਲ ਕਾਲਜ ਦੇ ਡਾਕਟਰ ਦੇ ਨਾਲ ਇਹ ਹੋ ਸਕਦਾ ਤੇ ਕਾਮਨ ਲੋਕ ਉੱਥੇ ਕਿਸ ਕਿਸਮ ਦਾ ਸਫ਼ਰ ਕਰਦੇ ਹੋਣਗੇ, ਇਹ ਸਾਹਮਣੇ ਹੈ। ਸੋ ਇਹ ਆਲਮੋਸਟ ਇੱਕ ਐਪੀਡੈਮਿਕ ਬਣ ਗਿਆ ਹੈ, ਮਹਾਮਾਰੀ ਜਿਸ ਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ, ਉਹ ਬਣ ਗਿਆ ਜੀ। ਔਰ ਉਹ ਮੁਲਕ ਜਿੱਥੇ ਇਹ ਕਲੇਮ ਕੀਤਾ ਜਾਂਦਾ ਹੈ ਕਿ ਜੀ ਰਾਕਟ ਵੀ ਅਸੀਂ ਕੱਢਿਆ, ਜਹਾਜ਼ ਵੀ ਅਸੀਂ ਕੱਢਿਆ, ਸਾਡੇ ਪਲਾਸਟਿਕ ਸਰਜਨ ਬੰਦੇ ਦੇ ਉੱਤੇ ਜੋ ਕੱਟੇ ਸਿਰ ਦੇ ਉੱਤੇ ਹਾਥੀ ਦਾ ਸਿਰ ਲਾ ਦਿੰਦੇ ਸੀ, ਇੰਨੇ ਜ਼ਬਰਦਸਤ ਸਾਡੇ ਸਰਜਨ ਸੀ।
ਔਰ ਅਸੀਂ ਆਰੀਆ ਭੱਟ ਨੂੰ ਜਨਮ ਦਿੱਤਾ। ਉਹ ਇੱਕ ਇਹਨਾਂ ਦਾ ਸਾਇੰਟਿਸਟ ਜਿਹੜਾ ਵੱਡੇ ਲੈਵਲ ਦਾ ਰਿਹਾ, ਉਹਨੇ ਦਾਅਵਾ ਕੀਤਾ ਹੈ ਕਿ ਜੀ ਸਾਡੇ ਆਰੀਆ ਭੱਟ ਔਰ ਦੂਜੇ ਨੇ ਇਹ ਸਾਰਾ ਡਿਸਟੈਂਸ ਗ੍ਰਹਿਆਂ ਦਾ ਪਹਿਲਾਂ ਹੀ ਕਾਊਂਟ ਕੀਤਾ ਹੋਇਆ ਸੀ ਇਹ। ਔਰ ਉਹਨੇ ਕਿਹਾ ਜੀ ਵੇਦਾਂ ਦੇ ਵਿੱਚ ਇਸ ਕਿਸਮ ਦੇ ਸਾਡੇ ਕੋਲ ਸੂਤਰ ਨੇ, ਜਿਹੜਾ ਫਾਰਮੂਲੇ ਨੂੰ ਕਿਹਾ ਜਾਂਦਾ ਹੈ, ਕਿ ਜਿਨ੍ਹਾਂ ਨੂੰ ਅਸੀਂ ਡੀਕੋਡ ਨਹੀਂ ਕਰ ਸਕਦੇ, ਨਹੀਂ ਤਾਂ ਉਹਨਾਂ 'ਚ ਸਾਰੀ ਸਾਇੰਸ ਹੀ ਰੱਖੀ ਹੋਈ ਹੈ ਜੀ। ਪਰ ਅੱਜ ਕਾਮਨ ਬੰਦੇ, ਔਰ ਇਹ ਉੱਥੇ ਕੋਈ ਮੇਨ ਖਬਰ ਨਹੀਂ ਹੈ, ਇਹ BBC ਨੇ ਸਟੋਰੀ ਪਿਕ ਕੀਤੀ, ਕਿਤੇ ਇੱਧਰ ਉੱਧਰ ਖਬਰਾਂ ਲੱਗ ਜਾਂਦੀਆਂ ਨੇ ਮਾੜੀਆਂ ਮੋਟੀਆਂ, ਉੱਥੇ ਡਿਫਰੈਂਟ ਬਹਿਸ ਚੱਲ ਰਹੀ ਹੈ, ਡਿਫਰੈਂਟ ਹੋ ਰਿਹਾ ਹੈ ਕਿ ਜੀ ਉਹਨਾਂ ਦਾ ਗਡਕਰੀ, ਨਿਤਿਨ ਗਡਕਰੀ ਮਿਨਿਸਟਰ ਹੈ ਜਿਹੜਾ BJP ਦਾ ਪ੍ਰੈਜ਼ੀਡੈਂਟ ਵੀ ਰਿਹਾ ਹੈ, ਉਹ ਗਿਆ ਯੂਰਪ ਦੇ ਦੌਰੇ ਤੇ, ਉਹ ਕਿਹੜੇ ਜਿਹੜਾ ਕੈਪੀਟਲਿਸਟ ਦੀ ਹੌਸਪਿਟੈਲਿਟੀ ਇੰਜੋਏ ਕਰ ਰਹੇ ਨੇ, ਉਹ ਕਲੇਮ ਕਰਨਗੇ ਜੀ ਅਸੀਂ ਬੜੀ ਔਸਟੈਰਿਟੀ 'ਚ ਯਕੀਨ ਰੱਖਦੇ ਹਾਂ ਔਰ ਬੜੀ ਸਾਡੀਆਂ ਪ੍ਰੈਕਟਿਸਿਸ ਇਮਾਨਦਾਰ ਨੇ। ਨਹੀਂ, ਇਸ ਤੋਂ ਇਲਾਵਾ ਕੋਈ ਆਪਣੀਆਂ ਐਕਸਪਲੇਨੇਸ਼ਨ 'ਚ ਲੱਗਾ ਹੋਇਆ ਹੈ। ਮਹਾਰਾਸ਼ਟਰ ਸਰਕਾਰ ਕਾਨੂੰਨ ਬਣਾ ਰਹੀ ਹੈ ਕਿ ਜਿਹੜਾ ਬੰਬੇ ਸ਼ਬਦ ਦਾ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕੇਸ ਰਜਿਸਟਰ ਹੋ ਸਕਦਾ। ਸੋ ਜਿਨ੍ਹਾਂ ਕੰਮਾਂ 'ਚ ਲੱਗੇ ਹੋਏ ਨੇ, ਪਰ ਇਸ ਦੇ ਉਲਟ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦੇ ਉੱਤੇ ਫਿਰ ਇਹ ਹੈ ਕਿ ਜਿਹੜੀ ਚੀਜ਼ ਕੰਟਰੋਲੇਬਲ ਹੈ, ਜਦੋਂ ਇਹ ਸਵਾਈਨ ਫਲੂ ਦੇ ਹਵਾਲੇ ਨਾਲ ਹੀ ਅਸੀਂ ਗੱਲ ਕਰਦੇ ਹਾਂ, ਬੇਸ਼ੱਕ ਇਹ ਵਾਇਰਲ ਹੈ, ਇਸ ਦਾ ਸਪਰੈਡ ਜਿਹੜਾ ਹੈ ਡਾਇਰੈਕਟ ਟੱਚ ਨਾਲ ਹੁੰਦਾ ਹੈ ਜਾਂ ਮਿਊਕਸ ਦੇ ਨਾਲ ਹੁੰਦਾ ਹੈ ਜਾਂ ਦੂਸਰਾ, ਲੇਕਿਨ ਜੇ ਹੁਣ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਕਿਤੇ ਇੱਕ ਅੱਧਾ ਕੇਸ ਵੀ ਕਿਸੇ ਗੱਲ ਦਾ ਸਾਹਮਣੇ ਆਉਂਦਾ ਹੈ ਤੇ ਇੱਕਦਮ ਜਿਹੜਾ ਇਹਨਾਂ ਦੇ ਸਾਰੇ ਸਿਸਟਮ ਹਰਕਤ 'ਚ ਆਉਂਦੇ ਨੇ, ਸਾਰੇ ਹੈਲਥ ਡਿਪਾਰਟਮੈਂਟ ਹਰਕਤ 'ਚ ਆਉਂਦੇ ਨੇ, ਔਰ ਫਿਰ ਹੌਲੀ ਹੌਲੀ ਕੁਝ ਕੇਸ ਇੱਥੇ ਇਨੀਸ਼ੀਅਲੀ ਹੋਏ ਜਿਨ੍ਹਾਂ ਨਾਲ ਮੌਤਾਂ ਹੋਈਆਂ, ਲੇਕਿਨ ਫਿਰ ਉਹਨਾਂ ਨੇ ਇਸ ਕਿਸਮ ਦੀ ਮੁਸਤੈਦੀ ਦਿਖਾਈ, ਅਲਰਟਨੈਸ ਦਿਖਾਈ ਕਿ ਆਲਮੋਸਟ ਜਿਹੜਾ ਹੈ ਉਹ ਬਿਲਕੁਲ ਕੋਈ ਗੱਲ ਸਾਹਮਣੇ ਨਹੀਂ ਆਈ। ਪਰ ਜਿਨ੍ਹਾਂ ਮੁਲਕਾਂ ਦੇ ਵਿੱਚ ਇੱਕ ਤਾਂ ਧੋਖਾ ਔਰ ਫਰੇਬ ਹੋਏ ਔਰ ਫਿਰ ਡਿਨਾਇਲ ਹੋਏ, ਝੂਠ ਹੋਏ, ਔਰ ਫਿਰ ਜਿਹੜੀ ਦਵਾਈ ਹੈ ਜਾਂ ਦੂਜਾ ਉਹਦੇ 'ਚ ਵੀ ਮਿਲਾਵਟ ਹੋਏ ਪੂਰੀ ਤਰ੍ਹਾਂ, ਔਰ ਉੱਥੇ ਇੱਕ ਜਿਹੜੇ ਖੁਦ ਮੈਨੂਫੈਕਚਰਿੰਗ ਲਾਈਨ 'ਚ ਨੇ ਡਰੱਗ, ਉਹ ਇੱਕ ਵਾਰੀ ਇੱਥੇ ਪਿੱਛੇ ਆਏ, ਹਾਲਾਂ ਮੈਨੂੰ ਪਤਾ ਤਾਂ ਸੀ, ਉਹ ਮੈਨੂੰ ਕਹਿਣ ਲੱਗੇ ਜੀ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਇੱਕ ਜ਼ਮਾਨਾ ਸੀ ਅੱਜ ਤੋਂ 20-25 ਸਾਲ ਪਹਿਲਾਂ ਕਿ 40% ਜਿਹੜੀਆਂ ਫੇਕ ਡਰੱਗਸ ਨੇ, ਜਾਲੀ ਦਵਾਈਆਂ ਇਹ ਮਾਰਕੀਟ ਸੀ। ਅੱਜ ਹਾਲ ਇਹ ਹੈ ਵੀ 90% ਜਿਹੜੀਆਂ ਦਵਾਈਆਂ ਮਾਰਕੀਟ 'ਚ ਨੇ ਉਹ ਜਾਲੀ ਨੇ, ਫੇਕ ਨੇ। ਔਰ ਇਹ ਨਹੀਂ ਕਿ ਵੀ ਉਹਦੇ 'ਚ ਕੋਈ ਫਰੀਦਾਬਾਦ ਜਿੱਥੇ ਜਾਲੀ ਜਿਹੀਆਂ ਕੰਪਨੀਆਂ ਬੈਠੀਆਂ ਉਹ ਬ੍ਰਾਂਡ ਨੇ, ਕਿ ਜਿਹੜੀਆਂ ਈਵਨ ਇਹ ਸਟੈਂਡਰਡ ਕੰਪਨੀ ਸੀਬਾ ਹੈ, ਗਲੈਕਸੋ ਹੈ, ਹੈਕਸਟ ਹੈ, ਇਸ ਕਿਸਮ ਦੀਆਂ ਵੀ ਜਿਹੜੀਆਂ ਨੇ, ਔਰ ਜਿਨ੍ਹਾਂ ਦੀਆਂ ਜਿਹੜੀਆਂ ਮੈਡੀਸਨਸ ਕਈਆਂ ਦੀ ਜਸਟ ਕੀ ਮੈਡੀਸਨਸ ਨੇ, ਵੀ ਸਭ ਤੋਂ ਜ਼ਿਆਦਾ ਜਿਹੜੀ ਜਾਲੀਪਣ ਹੈ ਉਹ ਇਹਦੇ 'ਚ ਹੈ। ਔਰ ਇਹਦੇ ਉਲਟ ਤੁਸੀਂ ਦੇਖੋ ਕਿ ਭਾਰਤ ਜਿਹੜਾ ਹੈ ਉਹ ਡਰੱਗ ਐਕਸਪੋਰਟਿੰਗ ਕੰਟਰੀ ਬਣਿਆ ਹੋਇਆ, ਪਾਕਿਸਤਾਨ ਨੂੰ ਵੀ ਡਰੱਗਸ ਭੇਜਦਾ ਹੈ, ਅਫਰੀਕਾ 'ਚ ਵੀ ਜਾਂਦੀਆਂ, ਦੂਜਿਆਂ 'ਚ ਵੀ ਜਾਂਦੀਆਂ। ਸੋ ਹੁਣ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਵੀ ਇੱਕ ਤਾਂ ਇਹ ਆਪਣੇ ਮੁਲਕ 'ਚ ਤਾਂ ਜੋ ਕਰਦੇ ਹੀ ਨੇ, ਕਿਸ ਕਿਸਮ ਦਾ ਇਹਨਾਂ ਦਾ ਸਟੈਂਡਰਡ ਹੁੰਦਾ ਹੋਵੇਗਾ। ਅਮਰੀਕਾ 'ਚ ਉਹਨਾਂ ਦੀ ਇੱਕ ਕੰਪਨੀ ਸੀ ਸ਼ਾਇਦ ਰੈਨਬੈਕਸੀ, ਜਿਹਦੇ ਕੁਝ ਬ੍ਰਾਂਡ ਅਮਰੀਕਾ 'ਚ ਆਉਂਦੇ ਸੀ ਔਰ ਇਹਨਾਂ ਨੇ ਕੁਝ ਸਾਲ ਤਾਂ ਚੱਲਦਾ ਰਿਹਾ, ਲੇਕਿਨ ਇਹਨਾਂ ਨੇ ਫਾਊਂਡ ਆਊਟ ਕੀਤਾ ਬਾਅਦ ਦੇ ਵਿੱਚ ਕਿ ਵੀ FDA ਨੇ, ਜਿਹੜੀ ਇਹਨਾਂ ਦੀ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਨੇ, ਕਿ ਵੀ ਇਹ ਤਾਂ ਜਾਲੀ ਕੰਮ ਹੈ। ਉਹਦੇ 'ਚ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਪਲਾਂਟ ਸੀ ਜਿੱਥੇ ਗਏ ਔਰ ਉਹਦੇ 'ਤੇ ਬੈਨ ਲਾ ਦਿੱਤਾ, ਇੱਕ ਲਾ ਸੂਟ ਹੋਇਆ ਔਰ ਉਸ ਤੋਂ ਬਾਅਦ ਪਾਬੰਦੀ ਲੱਗ ਗਈ। ਸੋ ਇੱਕ ਪਾਸੇ ਤਾਂ ਇਹ ਪੂਰੀ ਦੀ ਪੂਰੀ ਜਾਲੀ ਟ੍ਰੇਡ ਹੈ, ਔਰ ਦੂਸਰੇ ਪਾਸੇ ਜਿਹੜਾ ਇਹ ਝੂਠ ਜਿਹਦੇ 'ਤੇ ਤੁਸੀਂ ਆਪਣਾ ਸਾਰਾ ਆਰਗੂਮੈਂਟ ਬਿਲਡ ਕੀਤਾ ਹੋਇਆ ਹੈ ਕਿ ਜੀ ਅਸੀਂ ਪ੍ਰਾਚੀਨ सभ्यता रामदेव फ्रॉड है जी, कहना जी हमारे पास इलाज है स्वाइन फ्लू का, हमारे तभी तो कोई केस नहीं, हम कर दें हुण कर इलाज जी जी ਪਹਿਲਾਂ ਜਾ ਕੇ ਉਹਦੇ ਮੋਦੀ ਦੀ ਸਟੇਟ 'ਚ ਕਰ ਜਿਹਦੇ ਗੁਣ ਗਾਉਂਦਾ ਰਹੇ ਕਿ ਜਿਹਨੂੰ ਪਾਵਰ 'ਚ ਲਿਆਉਣ ਦੇ ਲਈ ਕੈਂਪੇਨ ਕੀਤਾ ਕਿ ਵੀ ਉੱਥੇ ਅੱਜ ਜੇ ਦਫਾ 144 ਲੱਗੀ ਹੋਈ ਹੈ, ਸਾਰਾ ਜਿਹੜਾ ਸਟੇਟ ਗ੍ਰਿਪ 'ਚ ਸਭ ਤੋਂ ਜ਼ਿਆਦਾ ਡੈਥਸ ਉੱਥੇ ਹੋਈਆਂ ਜਿਹੜੀ ਇਹਨਾਂ ਦਾ ਰੋਲ ਮਾਡਲ ਸਟੇਟ ਹੈ। ਇਹ ਨਹੀਂ ਹੈ ਵੀ ਪੰਜਾਬ 'ਚ ਨਹੀਂ ਹੋਈਆਂ, ਪੰਜਾਬ 'ਚ ਵੀ, ਔਰ ਇਹ ਜਿੰਨੀਆਂ ਡੈਥਸ ਔਰ ਇਨਫੈਕਸ਼ਨ ਸਾਹਮਣੇ ਆ ਰਹੀਆਂ ਨੇ ਅੰਡਰ ਰਿਪੋਰਟਡ ਨੇ, ਔਰ ਅੰਡਰ ਰਿਪੋਰਟ ਕਰਨਾ ਉਸ ਤੋਂ ਵੀ ਵੱਡਾ ਗੁਨਾਹ ਹੁੰਦਾ ਹੈ, ਕਿਉਂਕਿ ਜੇ ਫੁੱਲ ਰਿਪੋਰਟ ਹੋਏ ਉਹਦੇ ਤੋਂ ਬਾਅਦ ਤੁਸੀਂ ਕੋਈ ਚਾਰਾਜੋਈ ਕਰਦੇ ਹੋ ਲੋਕਾਂ ਦੇ ਵਿੱਚ, ਉੱਥੇ ਲੋਕਾਂ 'ਚ ਜਾਂ ਤਾਂ ਡਿਨਾਇਲ 'ਚ ਹੋਣਗੇ, ਮੁਕਰਨਗੇ, ਤੇ ਜਾਂ ਫਿਰ ਇੰਨਾ ਕੁ ਪੈਨਿਕ ਪੈਦਾ ਕਰ ਦੇਣਗੇ, ਇੰਨਾ ਕੁ ਡਰ ਪੈਦਾ ਕਰ ਦੇਣਗੇ ਕਿ ਲੋਕ ਛੱਡ ਕੇ ਦੌੜਨਗੇ ਕਿ ਵੀ ਇਹ ਕੀ ਹੋ ਗਿਆ। ਸੋ ਜਿਹੜੀ ਐਜੂਕੇਸ਼ਨ ਹੈ ਜਾਂ ਕਿਸੇ ਚੀਜ਼ ਬਾਰੇ ਅਵੇਅਰਨੈਸ ਪੈਦਾ ਕਰਨਾ ਹੈ ਔਰ ਉਸ ਅਵੇਅਰਨੈਸ ਦੇ ਹਵਾਲੇ ਨਾਲ ਫਿਰ ਉਸ ਦੇ ਸੁਧਾਰ ਲਈ ਕੁਝ ਕਰਨਾ ਹੈ, ਇਹ ਕਰੈਕਟਰ ਉਸ ਫਿਜ਼ਾ ਦੇ ਵਿੱਚ ਨਹੀਂ ਹੈ।
ਔਰ ਨਤੀਜੇ ਦੇ ਤੌਰ ਤੇ ਅਸੀਂ ਜਿਹੜੇ ਲੋਕ ਸਵਾਈਨ ਫਲੂ ਨਾਲ ਮਰੇ ਨੇ ਜਾਂ ਮਰਨ ਦੇ ਕਗਾਰ ਤੇ ਨੇ ਜਾਂ ਇਨਫੈਕਟਡ ਨੇ, ਅਸੀਂ ਉਹ ਵਿਚਾਰੇ ਤਾਂ ਬੇਗੁਨਾਹ ਇੱਕ ਸ਼ਹਿਰੀ ਨੇ ਜਿਹੜੇ ਐਕਸਪੈਕਟ ਕਰਦੇ ਨੇ ਕਿ ਵੀ ਜਿਹੜੀ ਸਰਕਾਰ, ਜਿਹੜਾ ਸਿਸਟਮ ਜਿਸ ਨੂੰ ਉਹਨਾਂ ਨੇ ਬਿਲਟ ਕੀਤਾ ਹੈ, ਜਿਸ ਮੁਲਕ 'ਚ ਉਹ ਰਹਿੰਦੇ ਨੇ, ਕਿਉਂਕਿ ਜਦੋਂ ਅਸੀਂ ਮੁੱਢਲੀਆਂ ਕਿਸੇ ਸਹੂਲਤਾਂ ਦੀ ਗੱਲ ਕਰਦੇ ਹਾਂ, ਕਿਸੇ ਵੀ ਨੇਸ਼ਨ ਦਾ ਇੱਕ ਪਾਰਟ ਹੁੰਦਾ ਹੈ ਸਿਸਟਮ ਦਾ, ਪਹਿਲਾ ਪਾਰਟ ਤਾਂ ਹੁੰਦਾ ਹੈ ਸੇਫਟੀ, ਸਿਕਿਉਰਿਟੀ। ਜੀ ਜੀ। ਕੋਈ ਵੀ ਸਿਸਟਮ ਜਿਹੜਾ ਹੈ ਜੇ ਆਪਣੇ ਸ਼ਹਿਰੀਆਂ ਨੂੰ ਸੁਰੱਖਿਆ ਨਹੀਂ ਦੇ ਸਕਦਾ, ਉਹਨਾਂ ਦੀ ਸੁਰੱਖਿਆ ਦੀ ਜਾਮਨੀ ਨਹੀਂ ਲੈਂਦਾ, ਉਹਨੂੰ ਐਗਜ਼ਿਸਟ ਕਰਨ ਦਾ ਹੱਕ ਨਹੀਂ ਹੈ। ਸੋ ਸੇਫਟੀ, ਸਿਕਿਉਰਿਟੀ ਜਿਹੜਾ ਹੈ ਉਹ ਪਹਿਲਾ ਪਾਰਟ ਹੁੰਦਾ। ਫਿਰ ਸਿਹਤ ਸਹੂਲਤਾਂ ਨੇ, ਸਾਫ਼ ਪਾਣੀ, ਅੱਜ ਦੇ ਕੰਟੈਕਸਟ ਬਿਜਲੀ, ਸਫਾਈ, ਸਿਹਤ ਸਹੂਲਤਾਂ, ਉਹਨਾਂ ਦੀ ਜਿਹੜੀ ਰੀਚ ਹੈ ਹੋਣੀ। ਫਿਰ ਅਸੀਂ ਅਦਲ ਦੀ ਗੱਲ ਕਰਦੇ ਹਾਂ, ਜਸਟਿਸ, ਕਿ ਬਈ ਜਦੋਂ ਤੁਸੀਂ ਕੋਈ ਵੀ ਪੀੜਤ ਹੁੰਦੇ ਹੋ ਜਾਂ ਕੋਈ ਵੀ ਤੁਹਾਡਾ ਪਾਰਟ ਹੈ, ਤੁਹਾਨੂੰ ਜਸਟਿਸ ਮਿਲੇ, ਅਦਾਲਤੀ ਸਿਸਟਮ। ਫਿਰ ਜਦੋਂ ਅਸੀਂ ਇਹਨਾਂ ਵੈਲਫੇਅਰ ਸਟੇਟਸ ਦੀ ਗੱਲ ਕਰਦੇ ਹਾਂ, ਕੈਨੇਡਾ ਵਰਗੇ ਮੁਲਕ ਦੀ ਜਾਂ ਯੂਰਪ, ਉੱਥੇ ਸੋਸ਼ਲ ਸਿਕਿਉਰਿਟੀ ਸਿਸਟਮ ਹੈ ਕਿ ਵੀ ਜੇ ਤੁਸੀਂ ਕੰਮ ਤੋਂ ਜਿਹੜਾ ਹੈ ਉਹ ਤੁਸੀਂ ਨਹੀਂ ਕਰ ਸਕਦੇ, ਉਹ ਤੁਹਾਡੀ ਸੁਸਾਇਟੀ, ਉਹਦਾ ਮੁਲਕ ਜਿਹੜਾ ਹੈ ਉਹ ਤੁਹਾਡਾ ਧਿਆਨ ਰੱਖਦਾ, ਤੁਹਾਨੂੰ ਐਕਸਟਰਾ ਮਨੀ ਮਿਲਦੀ ਹੈ। ਜੇ ਤੁਹਾਡੇ ਬੱਚੇ ਨੇ, ਤੁਸੀਂ ਇਕੱਲੀ ਔਰਤ ਹੋ, ਬੱਚੇ ਹੁਣ ਇੱਥੇ ਤੁਸੀਂ ਦੇਖਦੇ ਹੋ ਫੂਡ ਸਟੈਂਪਸ ਨੇ, ਦੂਜੇ ਨੇ, ਹੁਣ 18 ਸਾਲ ਤੋਂ ਘੱਟ ਉਮਰ ਦੀਆਂ ਜਿਹੜੀਆਂ ਬੱਚੀਆਂ 14-15 ਸਾਲ 'ਚ ਹੀ ਪ੍ਰੈਗਨੈਂਟ ਹੁੰਦੀਆਂ ਨੇ ਜਾਂ ਮਾਵਾਂ ਬਣ ਜਾਂਦੀਆਂ, ਉਹ ਦੌੜ ਜਾਂਦੇ ਨੇ ਜਿਹੜੇ ਬॉयਫ੍ਰੈਂਡ ਬਣੇ ਹੁੰਦੇ ਨੇ। ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਦਾ ਗੁਜ਼ਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਸਿਸਟਮ ਜਿਹੜਾ ਹੈ, ਸੋਸ਼ਲ ਸਿਕਿਉਰਿਟੀ ਸਿਸਟਮ ਜਿਹੜਾ ਉਹਨਾਂ ਦੇ ਰੈਸਕਿਊ 'ਤੇ ਆਉਂਦਾ ਹੈ। ਇਸੇ ਤਰ੍ਹਾਂ ਵੈਲਫੇਅਰ ਸਿਸਟਮ ਦਾ ਕੈਨੇਡਾ ਵਗੈਰਾ 'ਤੇ ਹੈਲਥ ਸਰਵਿਸਿਜ਼ ਦੂਸਰੀਆਂ ਤੀਸਰੀਆਂ ਨੇ। ਸੋ ਜਦੋਂ ਅਸੀਂ ਕਿਸੇ ਵੀ ਚੰਗੇ ਮੁਲਕ ਦਾ ਜਾਂ ਚੰਗੇ ਸਿਸਟਮ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਉਸ ਸੁਸਾਇਟੀ ਦੇ ਫਰਜ਼ ਨੇ। ਐਜੂਕੇਸ਼ਨ, ਫ੍ਰੀ ਐਜੂਕੇਸ਼ਨ, ਰਾਈਟ ਟੂ ਐਜੂਕੇਸ਼ਨ ਬੇਸਿਕ ਹਿਊਮਨ ਰਾਈਟ ਹੈ, UN ਚਾਰਟਰਸ ਦੇ ਵਿੱਚ ਵੀ ਹੈ। ਹੁਣ ਉੱਥੇ ਤੁਸੀਂ ਦੇਖੋ ਜਿਨ੍ਹਾਂ ਨੂੰ ਅਸੀਂ ਮੁੰਡੂ ਕਹਿੰਦੇ ਆ, ਜਾਂ ਜਿਹੜੇ ਅੱਜ ਕਿੰਨੇ ਮਿਲੀਅਨ, ਜਿਹੜੀ ਲੇਟੈਸਟ ਰਿਪੋਰਟ ਵੀ ਸੀ ਕਿ ਵੀ ਉਹ ਪੁਰਾਣੀ ਸਲੇਵਰੀ ਤਾਂ ਨਹੀਂ ਰਹੀ ਜਿਹੜੀ ਜਿਸ ਜ਼ਮਾਨੇ 'ਚ ਬਾਜ਼ਾਰਾਂ 'ਚ ਸਲੇਵ ਵਿਕਦੇ ਸੀ, ਖਰੀਦੇ ਜਾਂਦੇ ਸੀ, ਉਹਨਾਂ ਦਾ ਨੂੰ ਜਿਹੜਾ ਉਹ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਲਏ ਜਾਂਦੇ ਸੀ। ਪਰ ਉਸ ਸਲੇਵਰੀ ਦੀ ਥਾਂ ਇਹ ਨਵੀਂ ਬੌਂਡਡ ਲੇਬਰ ਆਈ ਜੇ ਸਭ ਤੋਂ ਜ਼ਿਆਦਾ ਬੱਚੇ ਨੇ। ਹੁਣ ਉਹ ਬੱਚਿਆਂ ਦੇ ਹਵਾਲੇ ਨਾਲ ਉਹ ਹੈ ਕਿ ਜੇ ਰਾਈਟ ਟੂ ਐਜੂਕੇਸ਼ਨ, ਹੁਣ ਅਮਰੀਕਾ 'ਚ ਤੁਸੀਂ ਆਪਣੇ ਬੱਚੇ ਨੂੰ 18 ਸਾਲ ਤੱਕ, ਹਾਈ ਸਕੂਲ ਤੱਕ ਐਜੂਕੇਸ਼ਨ ਫ੍ਰੀ ਹੈ, ਔਰ ਤੁਸੀਂ ਘਰ ਨਹੀਂ ਰੱਖ ਸਕਦੇ ਬੱਚੇ ਨੂੰ, ਤੁਸੀਂ ਉਹਨਾਂ ਨੂੰ ਜਿਹੜਾ ਹੈ ਉਹ ਕੰਮ ਤੇ ਨਹੀਂ ਲਾ ਸਕਦੇ। ਹਾਲਾਂਕਿ ਜਦੋਂ ਹਾਈ ਸਕੂਲ ਦੇ ਬੱਚੇ ਫਾਈਨਲ ਸਾਲਾਂ 'ਚ ਹੁੰਦੇ ਨੇ, ਸਮਰ ਵੈਕੇਸ਼ਨ ਵੇਲੇ ਤੁਸੀਂ ਥੋੜ੍ਹਾ ਬਹੁਤ ਜੌਬ ਕਰਦੇ ਹੋ, ਕੋਈ ਅਖਬਾਰਾਂ ਸੁੱਟਦਾ ਹੈ, ਕੋਈ ਸਕੂਲ ਦੀ ਲਾਇਬ੍ਰੇਰੀ 'ਚ ਕੰਮ ਕਰਦਾ ਹੈ, ਕੋਈ ਦੂਸਰਾ ਕਰਦਾ ਹੈ, ਤਾਂ ਕਿ ਤੁਹਾਨੂੰ ਪੈਸੇ ਦੀ ਕੀਮਤ ਔਰ ਤੁਹਾਨੂੰ ਹੋਏ ਕਿ ਆਈ ਹੈਵ ਅਰਨਡ ਇਟ, ਉਸ ਸਟੇਟ ਨੂੰ ਤਾਂ ਇਨਕਰੇਜ ਕੀਤਾ ਜਾਂਦਾ। ਲੇਕਿਨ ਇਹ ਨਹੀਂ ਹੁੰਦਾ। ਔਰ ਉੱਥੇ ਤੁਸੀਂ ਦੇਖ ਲਓ ਵੀ ਮਿਲੀਅਨਸ ਐਂਡ ਮਿਲੀਅਨਸ ਜਿਹੜੇ ਬੱਚੇ ਨੇ, ਉਹਨਾਂ ਦਾ ਚਾਈਲਡਹੁੱਡ ਉਹਨਾਂ ਤੋਂ ਖੋਹ ਲਿਆ ਹੋਇਆ ਹੈ, ਉਹ ਮੁੰਡੂ ਬਣੇ ਹੋਏ ਨੇ, ਫੈਕਟਰੀਆਂ 'ਚ ਨੇ, ਜਾਂ ਖਤਰਨਾਕ ਕਿਤੇ ਹੀਰਾ ਇੰਡਸਟਰੀ ਹੈ, ਕਿਤੇ ਉਹ ਸਿਲਕ ਇੰਡਸਟਰੀ ਹੈ ਸਾੜੀਆਂ ਦੀ, ਕਿਤੇ ਦੂਜਾ ਹੈ ਜਿਨ੍ਹਾਂ ਦੇ ਵਿੱਚ ਕਿਤੇ ਕੈਮੀਕਲਸ ਯੂਜ਼ ਹੋ ਰਹੇ ਨੇ, ਕਿਤੇ ਦੂਜਾ ਹੈ ਵਿਦਆਊਟ ਸਿਕਿਉਰਿਟੀ। ਔਰ ਕਿੰਨੇ ਹਜ਼ਾਰਾਂ ਬੱਚੇ ਜਿਹੜੇ ਨੇ ਗਰੀਬਾਂ ਦੇ, ਜਿਹੜੇ ਉੱਥੇ ਸਲਮਸ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਗੰਦ ਦੇ ਢੇਰਾਂ 'ਚੋਂ ਜਿਹੜਾ ਹੈ ਉਹ ਗੰਦ ਫਰੋਲਦੇ ਦੇਖਦੇ ਹੋ, ਜਿਹਦੇ 'ਚੋਂ ਕੋਈ ਬ੍ਰੈਡ ਦਾ ਟੁਕੜਾ ਮਿਲ ਜਾਏ ਉਹਨਾਂ ਨੂੰ ਖਾਣ ਨੂੰ, ਕੋਈ ਸਕ੍ਰੈਪ ਮਿਲ ਜਾਏ, ਲੋਹਾ ਮਿਲ ਜਾਏ, ਕੋਈ ਦੂਸਰਾ ਹੋ ਜਾਏ ਜੇ ਥੱਲੇ। ਸੋ ਇਹ ਜਿਹੜਾ ਇਸ ਕਿਸਮ ਦਾ ਮੁਲਕ ਜਿਹੜਾ ਕਲੇਮ ਲਾਰਜੈਸਟ ਡੈਮੋਕ੍ਰੇਸੀ ਕਰਦਾ ਹੈ, ਜਿਹੜਾ ਆਪਣੇ ਆਪ ਦੇ ਆਪਣੀ ਸੋ ਕਾਲਡ ਜਿਹੜੀ ਪ੍ਰਾਚੀਨ ਸੱਭਿਅਤਾ ਦੀ ਗਲੋਰੀ ਜਿਹੜੀ ਉਹਨਾਂ ਨੇ ਆਪ ਹੀ ਕ੍ਰੀਏਟ ਕੀਤੀ ਹੈ, ਉਸ ਦੇ ਵਿੱਚ ਯਕੀਨ ਰੱਖਦਾ ਹੈ। ਔਰ ਅੱਜ ਦੀ 21ਵੀਂ ਸਦੀ ਜਿਹੜੇ ਕਲੇਮ ਕਰਦੇ ਨੇ ਜੀ ਅਮਰੀਕਾ 'ਚ ਜਿੰਨੀਆਂ ਕਾਢਾਂ ਨਿਕਲ ਰਹੀਆਂ ਨੇ ਜਾਂ ਜਿੰਨੇ ਸਾਇੰਟਿਸਟ ਨੇ, 30% ਸਾਡੇ ਨੇ ਜੀ, ਇੰਡੀਅਨ ਨੇ। ਔਰ ਅਸੀਂ ਜਿਹੜਾ ਦੁਨੀਆ ਨੂੰ ਜਿਹੜਾ ਇੰਨਾ ਵੱਡਾ ਅਸੀਂ ਉਹਦਾ ਪੂਲ ਹੈ ਅਸੀਂ ਸਾਇੰਟਿਸਟ ਦਾ ਔਰ ਤੇ ਫਿਰ ਤੁਸੀਂ ਆਪਣੇ ਲੋਕਾਂ ਨੂੰ ਕਿਉਂ ਨਹੀਂ ਸਿਹਤ ਸਹੂਲਤਾਂ ਦੇ ਸਕੇ? ਕਿਉਂ ਨਹੀਂ ਇਸ ਸਵਾਈਨ ਫਲੂ ਦੇ ਹਵਾਲੇ ਨਾਲ? ਕੋਈ ਸਵਾਈਨ ਫਲੂ ਕੱਲ੍ਹ ਤਾਂ ਨਹੀਂ ਆ ਗਿਆ ਜੀ, ਪਿਛਲੇ ਕਈ ਮਹੀਨੇ ਪਹਿਲਾਂ ਇਹਦੇ ਜਦੋਂ ਪਹਿਲੇ ਕੇਸ ਡਿਟੈਕਟ ਹੋਏ, ਉਦੋਂ ਹੀ ਇਹ ਜਿਹੜੀਆਂ ਸੱਭਿਅਕ ਕੰਟਰੀਜ਼ ਨੇ ਇਹਨਾਂ ਨੇ ਉਹਨਾਂ ਦਾ ਨੋਟਿਸ ਲਿਆ, ਉਹਦੇ ਉੱਤੇ ਪ੍ਰੋਪਰਲੀ ਪ੍ਰੀਵੈਂਸ਼ਨ ਦੀ ਗੱਲ ਕੀਤੀ, ਐਜੂਕੇਟ ਕੀਤਾ, ਲੋਕਾਂ ਨੇ ਵੀ ਉਸ ਸਾਰੇ ਨੂੰ ਕੀਤਾ। ਇਹਨਾਂ ਨੇ ਏਅਰਪੋਰਟਸ 'ਤੇ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ। ਔਰ ਉਹਨਾਂ ਦਿਨਾਂ 'ਚ ਮੈਨੂੰ ਯਾਦ ਹੈ ਕਿ ਈਵਨ ਕਿਉਂਕਿ ਮੈਂ ਕਾਫੀ ਫਰੀਕੁਐਂਟਲੀ ਟਰੈਵਲ ਕਰਦਾ ਵੀਕਐਂਡਸ 'ਤੇ,
ਕਿ ਬਹੁਤ ਸਾਰੇ ਜਿਹੜੇ ਨੇ ਉਦੋਂ ਵੀ ਨੱਕ ਦੇ ਉੱਤੇ ਮਾਸਕ ਲਾ ਕੇ ਟਰੈਵਲ ਵੀ ਕਰਦੇ ਸੀ। ਜਿਹੜੇ ਕੋਈ ਜ਼ਿਆਦਾ ਟਰੈਵਲ ਕਰਦੇ ਹੋਣਗੇ ਜਾਂ ਕੋਈ ਬਾਹਰੋਂ ਆਇਆ ਜਾਂ ਕੋਈ ਬਾਹਰ ਜਾਣਾ ਹੈ ਕਿਸੇ ਨੇ। ਸੋ ਹਮੇਸ਼ਾ ਹਰ ਚੀਜ਼ ਦਾ ਇੱਕ ਮੇਸ਼ਰ ਹੁੰਦਾ ਹੈ, ਲੇਕਿਨ ਜਿੱਥੇ ਹਿਊਮਨ ਲਾਈਫ 'ਚ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਫੇਟਲਿਜ਼ਮ ਹੈ ਜੀ, ਕਿਸਮਤ, ਕਿ ਜੋ ਕਿਸਮਤ ਵਿੱਚ ਲਿਖਾ ਹੈ ਜੀ ਜੀ ਜੀ। ਔਰ ਰਾਸ਼ੀਆਂ ਪੜ੍ਹਨ ਵਾਲੇ ਲੋਕ ਹੁਣ ਜਿਹੜੇ ਮਰ ਗਏ ਨੇ ਉਹ ਵੀ ਰੱਬ ਦਾ ਭਾਣਾ ਹੈ ਜੀ। ਲੇਕਿਨ ਇੱਥੇ ਇਵੇਂ ਨਹੀਂ, ਇਹੀ ਫਰਕ ਹੈ। ਇੱਥੇ ਹਿਊਮਨ ਲਾਈਫ ਫॉर ਗ੍ਰਾਂਟਡ ਨਹੀਂ ਹੈ ਕਿ ਕੋਈ ਤੁਹਾਡਾ ਡਾਕਟਰ ਜਾਂ ਕੋਈ ਕਿਸੇ ਨਾਲ, ਜਿੱਥੇ ਤੁਸੀਂ ਤੁਹਾਡਾ EMPLOYER ਜਾਂ ਕੋਈ ਉਹ ਤੁਹਾਡੇ ਨਾਲ ਧੱਕਾ ਕਰੇ। ਇੱਥੇ ਇਸੇ ਲਈ ਜੇ ਹੁਣ ਮੈਡੀਕਲ ਟ੍ਰੀਟਮੈਂਟ ਵੀ ਮਹਿੰਗੀ ਰਹੀ ਹੈ ਜਾਂ ਮਹਿੰਗੀ ਹੈ, ਤਾਂ ਰੀਜ਼ਨ ਇਹੀ ਹੈ ਕਿ ਤੁਹਾਨੂੰ ਤੁਹਾਡੇ ਹੱਕ ਦੱਸੇ ਜਾਂਦੇ ਨੇ। ਜੇ ਤੁਸੀਂ ਸਰਜਰੀ ਲਈ ਜਾਣਾ ਹੈ, ਤੁਸੀਂ ਕੋਈ ਅਦਰਵਾਈਜ਼ ਪ੍ਰੋਸੀਜਰ ਕਰਨਾ ਹੈ, ਤੇ ਤੁਹਾਡੇ ਹੱਕ ਨੇ। ਔਰ ਉਹਦੇ ਬਾਵਜੂਦ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਪ੍ਰੋਪਰਲੀ ਬਰੀਫ ਨਹੀਂ ਕੀਤਾ, ਕੋਈ ਜਿਹੜਾ ਤੁਹਾਡੇ ਨਾਲ ਬਾਅਦ ਸਰੀਰਕ ਤੌਰ ਤੇ ਕੋਈ ਕੰਪਲਿਕੇਸ਼ਨ ਆਈ ਹੈ, ਤੇ ਇੱਥੇ ਫਿਰ ਬਿਲੀਅਨਸ ਆਫ ਡਾਲਰਸ ਦੇ ਲਾ ਸੂਟ ਹੁੰਦੇ ਨੇ, ਕਲਾਸ ਕੇਸ ਸੂਟ ਹੁੰਦੇ ਨੇ। ਸੋ ਜਿਹੜੀ ਪ੍ਰੀਵੈਂਸ਼ਨ ਦੇ ਨਾਲ ਨਾਲ ਜਿਹੜੀ ਈਵਨ ਟ੍ਰੀਟਮੈਂਟ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਆਲਿਟੀ ਆਉਂਦੀ ਹੈ, ਉੱਥੇ ਉਦੋਂ ਹੀ ਹੁੰਦਾ ਜਦੋਂ ਤੁਹਾਡੇ ਹੱਕ ਨੇ ਜੀ। ਹੁਣ ਉੱਥੇ ਜਿਹੜੇ ਮਰ ਗਏ ਸਵਾਈਨ ਫਲੂ ਨਾਲ ਜਾਂ ਮਰ ਰਹੇ ਨੇ, ਉਹ ਕਿਹਨੂੰ ਸੂ ਕਰਨਗੇ ਕਿ ਭਾਈ ਇਹ ਸਿਸਟਮ ਨੇ ਪ੍ਰੋਪਰ ਕੰਮ ਨਹੀਂ ਕੀਤਾ ਹੈ, ਇਹਨਾਂ ਨੇ ਸਾਨੂੰ ਵਾਰਨ ਨਹੀਂ ਕੀਤਾ। ਇੱਥੇ ਇਸ ਕਿਸਮ ਦਾ ਆਇਆ ਹੋਇਆ ਤਾਂ ਸਾਰਿਆਂ ਨੂੰ ਰਗੜਿਆ ਹੋਇਆ ਉਹਨਾਂ ਨੇ। ਜਾਂ ਜੇ ਤੁਸੀਂ ਦਵਾਈ ਲੈ ਰਹੇ ਹੋ ਕੋਈ ਵੀ ਕਿਸੇ ਬਿਮਾਰੀ ਦੀ, ਹੁਣ ਜੇ ਉਹ ਨਮੂਨੀਏ ਨਾਲ ਮਰ ਗਿਆ ਡਾਕਟਰ ਭੁਪਿੰਦਰ ਸਿੰਘ, ਸੋ ਇਜ਼ਾਹਰ ਹੈ ਕਿ ਇੱਕ ਪਾਸੇ ਬੇਸ਼ੱਕ ਉਹ ਸਵਾਈਨ ਫਲੂ ਦੇ ਟੈਸਟ ਲਈ ਉਹ ਜੀ 4 ਦਿਨ ਬਾਅਦ ਆਉਂਦੀ ਹੈ ਜੀ ਉਧਰ ਭੇਜਿਆ ਹੁੰਦਾ, ਐਟ ਦਾ ਸੇਮ ਟਾਈਮ ਉਹਨਾਂ ਦਾ ਜਿਹੜਾ ਆਲਟਰਨੇਟ ਉਹਦੇ ਲਈ ਜਿਹੜਾ ਨਿਊਮੋਕੋਕਸ ਲਈ ਟੈਸਟ ਕੀਤਾ ਹੁੰਦਾ ਕਿ ਭਾਈ ਇਹਨੂੰ ਹੋਰ ਕੀ ਕੰਪਲਿਕੇਸ਼ਨ ਹੈ। ਔਰ ਜੇ ਇੱਕ ਡਾਕਟਰ, ਮੈਨੂੰ ਤਾਂ ਇਸ ਲਈ ਮੈਂ ਇਹ ਤੇ ਐਮਫੈਸਿਸ ਵੀ ਦੇ ਰਿਹਾ ਜੀ ਕਿ ਇੱਕ ਪੀਡੀਆਟ੍ਰੀਸ਼ੀਅਨ ਜਿਹੜਾ ਉਸੇ ਹਸਪੀਟਲ 'ਚ ਹੈ, ਉਸੇ ਮੈਡੀਕਲ ਕਾਲਜ, ਔਰ ਹਸਪੀਟਲ ਵੀ ਮੈਡੀਕਲ ਕਾਲਜ, ਕਿ ਵੀ ਇਹ ਜੇ ਇਸ ਲੈਵਲ ਤੱਕ ਹੈ ਤੇ ਆਮ ਲੋਕ ਉੱਥੇ ਕਿਸ ਸਫਰਿੰਗ 'ਚ ਹੋਣਗੇ। ਸੋ ਅਸੀਂ ਇਹ ਨਹੀਂ ਹੈ ਕਿ ਅਸੀਂ ਹਰ ਚੀਜ਼ 'ਚ ਪੋਲਿਟਿਕਸ ਕਰਨਾ ਚਾਹੁੰਦੇ ਹਾਂ, ਅਸੀਂ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਕਰਦੇ ਹਾਂ, ਬਟ ਐਟ ਦਾ ਸੇਮ ਟਾਈਮ ਜਿਹੜਾ ਸਿਸਟਮ ਇਸ ਦੇ ਲਈ ਜ਼ਿੰਮੇਵਾਰ ਹੈ ਜੀ, ਜੇ ਤੁਸੀਂ ਉਹਨੂੰ ਐਕਸਪੋਜ਼ ਨਹੀਂ ਕਰਦੇ ਜਾਂ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਇਸ ਤਰ੍ਹਾਂ ਮਰ ਜਾਣਾ, ਇਹ ਨਾ ਰੱਬ ਦਾ ਹੁਕਮ ਹੈ ਤੇ ਨਾ ਹੀ ਉਹਨਾਂ ਦੀ ਡੈਸਟਨੀ ਇਵੇਂ ਲਿਖੀ ਹੋਈ ਸੀ। ਇਹਦੇ ਲਈ ਸਿਸਟਮ ਰਿਸਪੌਂਸਿਬਲ ਹੈ, ਜਿਹੜਾ ਸਿਸਟਮ ਟੋਟਲੀ ਕਰਪਟ ਹੈ। ਜਿਸ ਸਿਸਟਮ 'ਚ ਹਿਊਮਨ ਲਾਈਫ ਜਿਹੜੀ ਹੈ ਉਸ ਦੀ ਕੋਈ ਕੀਮਤ ਨਹੀਂ, ਉਹ ਜੂਨ ਹੈ ਇੱਕ, ਕਿ ਕੁੱਤਾ ਮਰ ਗਿਆ, ਬੰਦਾ ਮਰ ਗਿਆ। ਔਰ ਇਹੀ ਹਾਲ ਜਦੋਂ ਅਸੀਂ ਆਮ ਜਿਹੜੀ ਸੁਸਾਇਟੀ ਦੇ ਰਵੱਈਏ ਦੇ ਨਾਲ ਵੀ ਦੇਖਦੇ, ਹੁਣ ਉੱਥੇ ਇੱਕ ਜਿਵੇਂ ਟ੍ਰਿਬਿਊਨ ਦੇ ਵਿੱਚ ਇੱਕ ਮਿਊਜ਼ਿੰਗਸ ਹੁੰਦਾ ਹੈ, ਤੇ ਉਹਦੇ 'ਚ ਇੱਕ ਮੈਂ ਵਾਕਿਆ ਪੜ੍ਹ ਰਿਹਾ ਸੀ 4-5 ਦਿਨ ਪਹਿਲਾਂ। ਕਿਸੇ ਨੇ ਕਿਹਾ ਜੀ ਕਿ ਵੀ ਮੈਂ ਉਹਨੇ ਆਪਣੀ ਐਕਸਪੀਰੀਅੰਸ ਦਿੱਤਾ ਕਿ ਸਵੇਰ ਦਾ ਟਾਈਮ ਸੀ, ਲੰਘਿਆ, ਦੇਖਿਆ ਕਿ ਇੱਕ ਜਿਹੜਾ ਗੱਡੀ ਆ ਕੇ ਦੂਜੀ ਦੇ ਵਿੱਚ ਵੱਜੀ ਔਰ ਦੋਨੋਂ ਹੀ ਜਿਹੜੇ ਸੀ ਉਹ ਬੜੇ ਸਖਤ ਜ਼ਖਮੀ ਹੋਏ, ਔਰ ਕੋਈ ਵੀ ਉਹਨਾਂ ਦੇ ਨੇੜੇ ਨਾ ਜਾਏ। ਜਿਹੜੇ ਖੱਬਿਓਂ ਸੱਜੋਂ ਸਕੂਟਰ ਮੋਟਰਸਾਈਕਲ ਲੰਘਾ ਸਕਦੇ ਸੀ ਉਹ ਲੰਘਾ ਕੇ ਲੈ ਗਏ। ਔਰ ਕਹਿੰਦੇ ਵੀ ਇਨ ਦਾ ਮੀਨ ਟਾਈਮ ਇੱਕ ਬੰਦਾ ਪਿੱਛੋਂ ਦੀ ਭੀੜ 'ਚੋਂ ਆਇਆ, ਉਹਨੇ ਆ ਕੇ ਜਿਹੜਾ ਇੱਕ ਕਾਰ ਵਾਲੇ ਨੂੰ ਰੋਕਿਆ, ਉਹਨੂੰ ਕਿਹਾ ਕਿ ਵੀ ਮੈਂ ਮੈਜਿਸਟ੍ਰੇਟ ਹੈ ਔਰ ਇਹਨਾਂ ਨੂੰ ਫੌਰਨ ਹਸਪਤਾਲ ਪਹੁੰਚਾਓ ਔਰ ਮੈਂ ਦੇਖਾਂਗਾ ਤੇਰੇ ਤੇ ਕੋਈ ਨਹੀਂ ਆਏਗਾ ਇਲਜ਼ਾਮ ਆਏਗਾ। ਔਰ ਕਹਿੰਦੇ ਵੀ ਉਹਨੇ ਕਾਰ ਵਾਲੇ 'ਚ ਉਹਨਾਂ ਨੂੰ ਹੈਲਪ ਕੀਤੀ, ਉਹਨਾਂ ਨੂੰ ਕਾਰ 'ਚ ਬਿਠਾ ਕੇ ਹਸਪੀਟਲ ਭੇਜਿਆ, ਤੇ ਉਹ ਬੰਦਾ ਪਿੱਛੇ ਜਾ ਕੇ ਖੜਾ ਹੋ ਗਿਆ। ਕਹਿੰਦਾ ਫਿਰ ਇਹਦਾ ਪੁਲਿਸ ਵਾਲਿਆਂ ਨੇ ਕਹਿੰਦਾ ਵੀ ਮੈਂ ਵੀ ਚਲਾ ਗਿਆ। ਉਹਨੂੰ ਮੈਂ ਜਾ ਕੇ ਪੁੱਛਿਆ ਕਿ ਜੀ ਤੁਸੀਂ ਕਿਹੜੀ ਅਦਾਲਤ ਦੇ ਵਿੱਚੋਂ ਮੈਜਿਸਟ੍ਰੇਟ? ਉਹਨੇ ਕਿਹਾ ਮੈਂ ਮੈਜਿਸਟ੍ਰੇਟ ਵਗੈਰਾ ਕੋਈ ਨਹੀਂ, ਮੈਂ ਵੀ ਤੁਹਾਡੇ ਵਾਂਗ ਹੀ ਚੱਲਿਆ ਤੇ ਇਹਨਾਂ ਨੇ ਮਰ ਜਾਣਾ ਸੀ ਜੇ ਮੈਂ ਮੈਜਿਸਟ੍ਰੇਟ। ਕਹਿੰਦਾ ਮੈਂ ਝੂਠ ਤਾਂ ਬੋਲਿਆ ਪਰ ਇਹਨਾਂ ਦੀ ਜਾਨ ਬਚਾਉਣ ਲਈ ਬੋਲਿਆ, ਨਹੀਂ ਤਾਂ ਉਹਨਾਂ ਨੂੰ ਕਿਸੇ ਨੇ ਨਹੀਂ ਸੀ ਚੁੱਕਣਾ ਜੀ। ਝੂਠ ਬੋਲਣ ਨਾਲ ਜੇ ਜਾਨ ਬਚ ਜੇ। ਹਾਂ, ਸੋ ਜਿੱਥੇ ਇਸ ਲੈਵਲ ਦਾ ਇੱਕ ਪਾਸੇ ਔਰ ਹੁੰਦਾ ਹੀ ਹੈ, ਜੇ ਐਕਸੀਡੈਂਟ ਹੋਇਆ ਤੁਸੀਂ ਭਾਵੇਂ ਇੱਕ ਪਿੱਛੇ ਸੀ, ਤੁਸੀਂ ਉਹਨਾਂ ਦੇ ਬਚਾਅ ਲਈ ਆਏ ਹੋ, ਜਦੋਂ ਪੁਲਿਸ ਨੇ ਰਿਪੋਰਟ ਲਿਖਣੀ ਪਹਿਲਾਂ ਤੁਹਾਨੂੰ ਧੁਰ ਲੈਣਾ। ਜੀ ਜੀ, ਹੁਣ ਭੁਗਤੀ ਜਾਓ ਤਰੀਕਾਂ ਜਾ ਕੇ ਵੀ ਤੁਸੀਂ ਵੀ ਹੋ ਜਾਂ ਗਵਾਹ ਬਣਾ ਦੇਣਗੇ ਤੇ ਜਾਂ ਹੋਣਗੇ ਤੂੰ ਹੀ ਮਾਰਿਆ। ਸੋ ਉਹ ਇਸ ਕਿਸਮ ਦਾ ਜਿੱਥੇ ਸਿਸਟਮ ਬਣ ਜਾਏ ਉੱਥੇ ਲੋਕ ਸਾਹਮਣੇ ਤੜਫ ਰਹੇ ਹੁੰਦੇ ਨੇ, ਕੋਈ ਜਿਹੜਾ ਕਰਨੀ। ਔਰ ਤੁਸੀਂ ਇੱਥੇ ਦੇਖੋ ਕਿਸ ਕਿਸਮ ਦਾ ਸਿਸਟਮ ਹੁੰਦਾ ਹੈ ਆਊਟ ਆਫ ਦਾ ਵੇ ਜਾ ਕੇ। ਔਰ ਜ਼ਾਹਰ ਹੈ ਵੀ
ਉੱਥੇ ਪੁਲਿਸ ਵਾਲਾ ਨਜ਼ਰ ਆ ਜਾਏ ਤਾਂ ਬੰਦਾ ਆਪਣੀ ਜੇਬ ਦੇ ਪੈਸੇ ਵੀ ਕੱਢ ਕੇ ਜਰਾਬਾਂ 'ਚ ਪਾ ਰਿਹਾ ਹੁੰਦਾ, ਉਹ ਤੋਂ ਪਹਿਲਾਂ ਹੀ ਦੂਰੋਂ ਕਿ ਵੀ ਇਹਨੇ ਜੇਬ ਤਾਂ ਫੋਲ ਲੈਣੀ ਹੈ। ਜੀ ਜੀ। ਤੇ ਇੱਥੇ ਜਦੋਂ ਤੁਸੀਂ ਮੁਸ਼ਕਲ 'ਚੋਂ, ਮੁਸੀਬਤ 'ਚੋਂ, ਕੋਈ ਐਕਸੀਡੈਂਟ ਹੋਇਆ ਹੈ, ਕੋਈ ਹੋਰ ਟ੍ਰੈਜਡੀ ਹੋਈ ਹੈ, ਤੇ ਪੁਲਿਸ ਵਾਲਾ ਦੇਖ ਕੇ ਤੁਹਾਡੀ ਜਾਨ 'ਚ ਜਾਨ ਆ ਜਾਂਦੀ ਹੈ ਜੀ। ਔਰ ਇਹ ਫਰਕ ਹੈ ਸਿਸਟਮ। ਜ਼ਮੀਨ ਆਸਮਾਨ ਦਾ ਫਰਕ ਹੈ ਹਾਂਜੀ ਹਾਂਜੀ। ਸੋ ਜਦੋਂ ਤੱਕ ਲੋਕ ਇਹ ਰਿਅਲਾਈਜ਼ ਨਹੀਂ ਕਰਦੇ, ਔਰ ਕਈ ਵਾਰੀ ਇਹ ਸਾਡੇ ਪੁੱਛਣਗੇ ਦਰਸ਼ਕ ਵੀ, ਸਰੋਤੇ ਵੀ, ਜੀ ਖਾਲਿਸਤਾਨ 'ਚ ਐ ਹੋਏਗਾ, ਕੀ ਹੋਏਗਾ, ਕੀ ਨਹੀਂ ਹੋਏਗਾ। ਮੈਂ ਇਹ ਸਮਝਦਾ ਹਾਂ ਵੀ ਗੱਲ ਅਲਟੀਮੇਟਲੀ ਸਿਸਟਮ ਤਾਂ ਲੋਕਾਂ ਨੇ ਬਣਾਉਣਾ ਹੁੰਦਾ, ਪਰ ਜਿਹੜਾ ਇਹ ਇੰਡੀਆ ਨਾਂ ਦਾ ਮੁਲਕ ਔਰ ਜਿਹੜਾ ਸਿਸਟਮ ਜਿਸ ਦੀ ਵਿਚਾਰਧਾਰਾ ਪਹਿਲਾਂ ਤਾਂ ਹਿਡੀਅਸ ਲੁਕਵੇਂ ਤੌਰ ਦੀ ਬ੍ਰਾਹਮਣਵਾਦ ਦੀ ਸੀ, ਹੁਣ ਜ਼ਾਹਰਾ ਤੌਰ ਤੇ ਹਿੰਦੂਤਵ ਹੈ, ਗਰਭ ਸੇ ਕਹੋ ਕਿ ਹਮ ਹਿੰਦੂ ਹੈ ਜੀ। ਹੁਣ ਜਿਨ੍ਹਾਂ ਦੇ ਵਿੱਚ ਬਿਲਟ ਇਨ ਨਫ਼ਰਤ ਹੈ, ਬਿਲਟ ਇਨ ਨਫ਼ਰਤ ਇਸ ਲਈ ਵਰਣ ਆਸ਼ਰਮ ਇਹਨਾਂ ਦੀ ਰੀੜ੍ਹ ਦੀ ਹੱਡੀ ਹੈ, ਬ੍ਰਾਹਮਣ ਕਸ਼ਤਰੀ ਵੈਸ਼ ਛੂਤ। ਬ੍ਰਾਹਮਣ ਕੋਲ ਸਾਰੇ ਰਾਈਟ ਨੇ, ਉਹ ਮਰਡਰ ਵੀ ਕਰਦੇ, ਤੁਸੀਂ ਮੰਨੂ ਦੇ ਲਾ ਕੱਢ ਲਓ, ਉਹਦੇ ਤੇ ਕੋਈ ਚਾਰਜ ਨਹੀਂ ਲੱਗ ਸਕਦਾ। ਬ੍ਰਾਹਮਣ ਜਿਹੜਾ ਹੈ ਉਹ ਕਿਸੇ ਵੀ ਦੂਸਰੇ ਵਰਗ ਦੀ ਔਰਤ ਦੇ ਨਾਲ ਜਬਰ ਜਨਾਹ ਕਰ ਲੇ, ਉਹ ਜਿਹੜਾ ਹੈ ਉਹ ਆਨਸਰੇਬਲ ਹੀ ਨਹੀਂ ਹੈ। ਬ੍ਰਾਹਮਣ ਚੋਰੀ ਵੀ ਕਰੇ, ਉਸ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗ ਸਕਦਾ। ਔਰ ਜੇ ਕਿਸੇ ਲੁਕਵਾਂ ਖਜ਼ਾਨਾ ਮਿਲਦਾ ਹੈ ਕਿਤੇ ਉਸ ਸਟੇਟ 'ਚ, ਖੁਦਾਈ 'ਚ ਜਾਂ ਕਿਤੇ, ਉਹਦਾ ਅੱਧਾ ਜਿਹੜਾ ਉਹ ਬ੍ਰਾਹਮਣ ਨੂੰ ਦੇਣਾ, ਇਹ ਲਾਅ ਬਣਾਏ ਹੋਏ ਨੇ। ਸੋ ਜਿਸ ਸਿਸਟਮ ਦੇ ਵਿੱਚ ਬਿਲਟ ਇਨ ਇਹ ਪ੍ਰਿਵਿਲੇਜ ਹੈ, ਔਰ ਉੱਥੇ ਇਹ ਨਹੀਂ ਹੈ ਜਿਹੜੇ ਟੌਪ ਆਫ ਦਾ ਲਾਈਨ ਨੇ ਉਹ ਐਸਕॉर्ट ਹਸਪੀਟਲ ਵੀ ਨੇ, ਦੂਜੇ ਵੀ ਨੇ, ਉਹ ਟ੍ਰੀਟਮੈਂਟ ਦੇ ਲਈ ਸਰਕਾਰੀ ਖਰਚੇ ਤੇ ਅਮਰੀਕਾ ਜਿਹੜਾ ਔਰ ਇੰਗਲੈਂਡ ਆਏ ਹੁੰਦੇ ਨੇ ਜੀ। ਔਰ ਆਮ ਜਿਹੜੇ ਗਰੀਬ ਨੇ ਉਹਨਾਂ ਡਿਸਪੈਂਸਰੀਆਂ 'ਚ ਉੱਥੇ ਜਿਹੜੀ ਮੈਡੀਕਲ ਸਿਸਟਮ ਦਾ ਜੋ ਹਾਲ ਹੈ, ਜਿੱਥੇ ਨਾ ਕੋਈ ਦਵਾਈ ਹੈ, ਜੇ ਦਵਾਈ ਹੈ ਤਾਂ ਉੱਥੇ ਕੋਈ ਡਾਕਟਰ ਹੀ ਨਹੀਂ ਜਾਂਦਾ। ਜਿਹੜੇ ਦੂਸਰੇ ਨੇ ਲੋਅਰ ਜਿਹੜੇ ਬਾਕੀ ਸਟਾਫ ਜਿਹੜਾ ਉਹ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਹੁੰਦੇ ਨੇ, ਲੁੱਟ ਰਹੇ ਹੁੰਦੇ ਨੇ। ਸੋ ਉੱਥੇ ਜਿੱਥੇ ਸਾਰਾ, ਔਰ ਐਜੂਕੇਸ਼ਨ ਦੇ ਹਾਲ ਨਾਲ ਦੇਖ ਲਓ ਕਿ ਵੀ ਟੀਚਰ ਨੇ ਸਟੂਡੈਂਟ ਨਹੀਂ ਹੈਗੇ, ਸਟੂਡੈਂਟ ਨੇ ਟੀਚਰ ਨਹੀਂ ਹੈਗੇ, ਜੇ ਦੋਨੋਂ ਹੀ ਨੇ ਤੇ ਉੱਥੇ ਕੋਈ ਪੜ੍ਹਾਈ ਨਹੀਂ ਹੈਗੀ, ਉੱਥੇ ਕੋਈ ਕਿਸ ਕਿਸਮ ਦੇ ਸਿਸਟਮ 'ਚ ਜਿਹੜਾ ਲੋਕ ਰਹਿ ਰਹੇ ਨੇ। ਸੋ ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਾਡੇ ਸਾਹਮਣੇ ਇੱਕ ਉਹ ਸੁਸਾਇਟੀ ਹਿਊਮਨ ਜਿਹਦਾ ਕਰੈਕਟਰ ਹੈ, ਇਨਸਾਨੀਅਤ ਜਿਹਦੇ 'ਚ ਬਿਲਟ ਇਨ ਹੋਏ, ਜਿੱਥੇ ਔਰ ਉੱਥੇ ਕੋਈ ਜ਼ਾਤ, ਰੰਗ, ਨਸਲ, ਧਰਮ ਦੀ ਗੱਲ ਨਹੀਂ, ਜਿੱਥੇ ਹਰ ਇੱਕ ਸ਼ਹਿਰੀ ਨੂੰ ਇਹ ਮੁੱਢਲੇ ਹੱਕ ਹੋਣੇ ਚਾਹੀਦੇ ਨੇ ਕਿ ਤੁਸੀਂ ਗਰੀਬ ਘਰ ਚੋਂ, ਅਮੀਰ ਚੋਂ, ਤੁਹਾਡੇ ਬੱਚਿਆਂ ਨੂੰ ਬੈਸਟ ਐਜੂਕੇਸ਼ਨ ਹੋਏ, ਤੁਹਾਡੇ ਕੋਲ ਬੈਸਟ ਸਿਹਤ ਸਹੂਲਤਾਂ ਹੋਣ, ਤੁਹਾਡਾ ਬੁਢਾਪਾ ਜਿਹੜਾ ਹੈ ਸੋਸ਼ਲ ਸਿਕਿਉਰਿਟੀ ਜਾਂ ਇਹ ਇਸ ਲੈਵਲ ਤੋਂ ਹੀ ਸੀ ਕਿ ਬਈ ਬੁਢਾਪਾ ਤੁਹਾਡਾ ਸਿਕਿਉਰ ਹੋਏ, ਸਿਸਟਮ ਦੇ ਵਿੱਚ ਅਕਾਊਂਟੇਬਿਲਟੀ ਹੋਏ, ਆਨਸਰੇਬਲ ਹੋਣ ਲੋਕ ਆਪਣੇ ਗੁਨਾਹ ਦੇ ਲਈ। ਨੋ ਮੈਟਰ ਕੋਈ ਬਾਦਸ਼ਾਹ ਹੈ ਕਿ ਕੋਈ ਰੰਕ ਹੈ, ਕਿਸੇ ਲੈਵਲ ਤੇ ਵੀ ਹਾਇਰ ਹੈ ਜਾਂ ਲੋਅਰ ਹੈ, ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਹੋਣ। ਸੋ ਇਹ ਇੱਕ ਸਿਸਟਮ ਦੀ ਗੱਲ ਹੈ। ਔਰ ਜਦੋਂ ਅਸੀਂ ਸਿੱਖ ਆਈਡੀਅਲਸ ਦੇ ਉੱਤੇ ਬੇਸਡ ਸੁਸਾਇਟੀ ਦੀ ਗੱਲ ਕਰਦੇ ਹਾਂ, ਸੋ ਇਹ ਸਿੱਖ ਆਈਡੀਅਲ ਨੇ। ਸਰਬੱਤ ਦਾ ਭਲਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਰਬੱਤ ਦਾ ਭਲਾ ਹੀ ਸਾਡੇ ਧਰਮ ਦਾ ਆਦਰਸ਼ ਹੈ, ਉਸ ਦਾ ਇਨਸਿਗਨੀ ਹੈ। ਪਰ ਸਰਬੱਤ ਦਾ ਭਲਾ ਉਦੋਂ ਤੱਕ ਪੋਸੀਬਲ ਨਹੀਂ ਹੈ ਜਦੋਂ ਤੱਕ ਖਾਲਸਾ ਜੀ ਕੇ ਬੋਲਬਾਲੇ ਤੁਸੀਂ ਆਪਣੀ ਉਸ ਧਰਤੀ ਤੇ ਨਹੀਂ ਕਰਦੇ। ਤੇ ਬੋਲਬਾਲੇ ਦਾ ਮਤਲਬ ਇਹ ਹੈ ਵੀ ਡਿਸੀਜਨ ਮੇਕਿੰਗ ਪਾਵਰ ਤੁਹਾਡੇ ਕੋਲ ਹੈ, ਤੁਸੀਂ ਉੱਥੇ ਉਸ ਕਿਸਮ ਦੀ, ਔਰ ਇਹਨਾਂ ਚੋਂ ਕੁਝ ਨਹੀਂ ਨਿਕਲ ਸਕਦਾ, ਇਹ ਕਰਪਟ ਨੇ। ਔਰ ਮੈਂ ਅਕਸਰ ਉਹ ਜਿਹੜੇ ਨਿਰਾਦ ਚੌਧਰੀ ਬੰਗਾਲੀ ਰਾਈਟਰ ਨੂੰ ਦੁਹਰਾਉਂਦਾ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਉਹਦੇ ਜੀਨਸ ਦੇ ਵਿੱਚ ਕਰਪਸ਼ਨ ਹੈ। ਝੂਠ ਬੋਲਣਗੇ, ਧੋਖਾ ਦੇਣਗੇ, ਫਰੇਬ ਕਰਨਗੇ, ਕੋਈ ਐਸਾ ਹੋ ਹੀ ਨਹੀਂ ਸਕਦਾ ਜਿਹੜਾ ਝੂਠ ਨਾ ਬੋਲੇ ਜਾਂ ਫਰੇਬੀ ਨਾ ਹੋਏ ਜੀ। ਬਿਲਕੁਲ। ਸੋ ਜਦੋਂ ਇਹ ਕਰੈਕਟਰ ਹੈ ਤੇ ਫਿਰ ਲੋਕ ਕਦੇ ਸਵਾਈਨ ਫਲੂ ਨਾਲ ਮਰ ਜਾਣ, ਕਦੇ ਕੈਂਸਰ ਨਾਲ ਮਰ ਜਾਣ ਕਿ ਜੀ ਉਹ ਰਾਮਦੇਵ ਦਾ ਇਲਾਜ ਸ਼ੁਰੂ ਕਰਾਇਆ ਜੀ, ਉਹਨੇ ਕਿਹਾ ਕੈਂਸਰ ਠੀਕ ਹੋ ਜਾਏਗਾ। ਕਿੰਨੇ ਲੋਕ, ਕਦੇ ਕਿਸੇ ਨੇ ਕੀਤੀ ਹੈ ਇਹ ਸਟੱਡੀ ਕਿ ਵੀ ਕਿੰਨੇ ਲੋਕਾਂ ਨੂੰ ਜਿਹੜੇ ਰਿਕਵਰ ਕਰ ਸਕਦੇ ਸੀ ਜੈਨੂਇਨ ਟ੍ਰੀਟਮੈਂਟ ਦੇ ਨਾਲ, ਉਹਨੂੰ ਧੋਖੇ ਦੇ ਨਾਲ ਜਿਹੜਾ ਕਿਵੇਂ ਇਹ ਦਵਾਈਆਂ ਵੇਚਣ ਦੇ ਬਹਾਨੇ ਨਾਲ ਮਲਟੀ ਬਿਲੀਅਨ ਡਾਲਰ ਦੀ ਜਾਲੀ ਇੰਡਸਟਰੀ ਖੜੀ ਕੀਤੀ ਹੋਈ ਹੈ, ਔਰ ਲੋਕ ਜਿਹੜੇ ਨੇ ਉਹ ਮਰ ਜਾਂਦੇ ਨੇ, ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਵੀ ਕੀ ਹੈ, ਔਰ ਉਹ ਜਿਹੜਾ ਉਸ ਨੂੰ ਸਵਾਮੀ ਬਣਾਇਆ ਹੋਇਆ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇੱਕ ਅਗੇਨ ਅਨਦਰ ਕੇਸ ਹੈ ਜਿਵੇਂ ਸਵਾਈਨ ਫਲੂ ਐਪੀਡੈਮਿਕ ਆਲਮੋਸਟ ਹੋ ਚੁੱਕਾ ਹੈ। ਡਿਨਾਇਲ, ਝੂਠ, ਔਰ ਕਿਵੇਂ ਜਿਹੜੀ ਲੈਕ ਆਫ ਟ੍ਰੀਟਮੈਂਟ ਹੈ ਜਾਂ ਲੈਕ ਆਫ ਈਵਨ ਵਾਰਨਿੰਗ ਹੈ ਜਾਂ ਲੈਕ ਆਫ ਈਵਨ ਐਕਨੋਲੇਜਮੈਂਟ ਹੈ, ਇਹ ਇਸ ਸਿੱਖ ਸੁਸਾਇਟੀ,
ਸਿਕ ਕੰਟਰੀ ਦੇ ਜਿਹੜੇ ਨੇ ਮੇਨ ਲੱਛਣ ਨੇ। ਸੋ ਜੀ ਡਾਕਟਰ ਸਾਹਿਬ ਇਹੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।